ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ए ज़ाकिर नाइक वाली वीडियो तो यह भरा ने कमेंट किया सी मेरी ते कि 95% बच्चों पर मदरसों में जुल्म होता है, यानी ज़्यादती होंदी है बच्चों के नाल। तो 95% की फिगर इन्होंने कित्थों लई है यही जानते हैं, क्योंकि अज तक पाकिस्तान च ना जी रिपोर्टिंग है ना प्रॉपर वो नहीं हुई। इत्थे यूरोप के जोड़ा ना ਜਿਹੜੇ ਵੀ ਜ਼ਿਆਦਤੀਆਂ ਹੁੰਦੀਆਂ ਨੇ ਸਾਡੇ ਨਾਲੋਂ ਜ਼ਿਆਦਾ, ਸਾਰੀਆਂ ਤਾਂ ਨਹੀਂ ਰਿਪੋਰਟਿੰਗ ਹੋ ਸਕਦੀ, ਲੇਕਿਨ ਕੰਪੈਰੀਟਿਵਲੀ ਪਾਕਿਸਤਾਨ ਨਾਲੋਂ ਜ਼ਿਆਦਾ ਰਿਪੋਰਟਿੰਗ ਹੋ ਜਾਂਦੀ ਹੈ। ਉਹ ਜਦੋਂ ਰਿਪੋਰਟਿੰਗ ਹੁੰਦੀ ਹੈ ਤੁਹਾਨੂੰ ਇੱਕ ਇੱਕ ਚੀਜ਼, ਉਹ ਕੇਸ ਤੁਸੀਂ ਪੜ੍ਹਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਮਾਸ਼ਰੇ ਦੇ ਕਿਹੜੇ ਹਿੱਸੇ ਦੇ ਵਿੱਚ ਇਹ ਮਸਲਾ ਜ਼ਿਆਦਾ ਹੈ। ਅੱਛਾ, ਉਸ ਮਸਲਾ ਹੈ ਕਿ ਨਾ ਕਿ ਉਹ ਕੇਸ ਟੂ ਕੇਸ ਸਟੱਡੀ ਕਰਕੇ ਜਿਹੜੇ ਲੋਕ ਰਿਸਰਚ ਕਰਦੇ ਨੇ ਕਿ ਇਹ ਕਿਹੜੇ ਬੰਦੇ ਕਰ ਰਹੇ ਨੇ, ਉਹਨਾਂ ਦੀ ਸੋਚ ਕੀ ਸੀ, ਉਹਨਾਂ ਦਾ ਜ਼ਿਹਨੀ ਲੈਵਲ ਕੀ ਸੀ, ਉਹਨਾਂ ਦਾ ਮਾਸ਼ੀ ਲੈਵਲ ਕੀ ਸੀ, ਉਹ ਸਾਰੀ ਜਦੋਂ ਕੇਸ ਸਟੱਡੀਜ਼ ਹੁੰਦੀਆਂ ਨਾ ਫਿਰ ਮਾਸ਼ਰੇ ਦੇ ਵਿੱਚ ਉਸ ਸ਼ੈ ਦੀ ਰੋਕਥਾਮ ਵਾਸਤੇ ਕੰਮ ਕੀਤਾ ਜਾ ਸਕਦਾ ਹੈ। ਪਾਕਿਸਤਾਨ 'ਚ ਪਹਿਲਾ ਤਾਂ ਕੰਮ ਇਹ ਵੇ ਕਿ ਜਿਹੜੇ ਵੀ ਬੱਚੇ ਨਾਲ ਅਕਸਰ ਜ਼ਿਆਦਤੀ ਹੁੰਦੀ ਹੈ, ਜ਼ਿਆਦਾਤਰ ਲੋਕ ਪੁਲਿਸ ਤੱਕ ਜਾਂਦੇ ਹੀ ਨਹੀਂ, ਜਿਹੜਾ ਕਿ ਜਾਣਾ ਚਾਹੀਦਾ। ਜਾ ਕੇ ਰਿਪੋਰਟ ਦਰਜ ਕਰਾਉਣੀ ਚਾਹੀਦੀ ਹੈ, ਪੂਰਾ ਉਹਦੇ 'ਤੇ ਕੇਸ ਹੋਣਾ ਚਾਹੀਦਾ, ਫਾਲੋ ਅਪ ਕਰਕੇ ਸਜ਼ਾ ਹੋਣੀ ਚਾਹੀਦੀ ਹੈ। ਫਿਰ ਉਹ ਜਿੰਨੇ ਵੀ ਕੇਸ ਰਿਪੋਰਟ ਹੋਏ ਨੇ ਉਹਨਾਂ 'ਤੇ ਤਹਿਕੀਕ ਕਰਕੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ, ਇਹ ਤਾਂ ਉਹ ਗੱਲ ਹੈ। ਲੇਕਿਨ ਪਾਕਿਸਤਾਨ ਦੇ ਜਿਹੜੇ ਲਿਬਰਲ ਨੇ ਨਾ, ਉਹਨਾਂ ਦਾ ਇੱਕ ਮਸਲਾ ਹੈ, ਉਹ ਮਦਾਰਸ ਦੇ ਖਿਲਾਫ ਨੇ, ਮੌਲਵੀਆਂ ਦੇ ਖਿਲਾਫ ਨੇ। ਉਹ ਮਸਲਾ ਨਹੀਂ ਹੱਲ ਕਰਨਾ ਚਾਹੁੰਦੇ, ਉਹ ਕਰਦੇ ਨੇ ਤਾਨਾਬਾਜ਼ੀ। ਮਸਜਿਦ ਦੇ ਵਿੱਚ ਮਸਲਾ ਹੱਲ ਕਰਨ ਵਾਸਤੇ ਮੈਂ ਪਹਿਲਾਂ ਵੀ ਕਿਹਾ ਸੀ, ਇਹ ਇੱਕ ਗੱਲ ਹੋ ਰਹੀ ਸੀ ਪਸ਼ਤੂਨ ਮਾਸ਼ਰੇ ਦੀ, ਇਹ ਮਦਰਸਿਆਂ ਲੈ ਆਏ ਨੇ। ਪਸ਼ਤੂਨ ਮਾਸ਼ਰਾ ਹੈ ਜਾਂ ਕੋਈ ਹੁਣ ਜਿਹੜੇ ਪੰਜਾਬੀ ਕੌਮ ਪ੍ਰਸਤ ਨਹੀਂ ਆ, ਜਿਹੜੇ ਵੀ ਸਿੰਧੀ ਜਾਂ ਕੋਈ ਵੀ ਕੌਮ ਪ੍ਰਸਤ ਹੋਏਗਾ ਨਾ, ਅੱਲਾਹ ਤਾਲਾ ਨੇ ਕਿਹਾ ਇਨਸਾਫ ਨਾਲ ਗੱਲ ਕਰੋ, ਇਹ ਈਮਾਨ ਵਾਲਿਓ। ਭਾਵੇਂ ਉਹ ਤੁਹਾਡੀ ਤੁਸੀਂ ਦੁਸ਼ਮਣ ਸਮਝ ਰਹੇ ਹੋ ਉਸ ਕੌਮ ਨੂੰ, ਲੇਕਿਨ ਉਹਨਾਂ ਦੇ ਬਾਰੇ 'ਚ ਵੀ ਗੱਲ ਇਨਸਾਫ ਨਾਲ ਕਰੋ। ਹੁਣ ਪਸ਼ਤੂਨ ਮਾਸ਼ਰੇ 'ਚ ਇਹ ਮਸਲਾ ਕਿਉਂ ਜ਼ਿਆਦਾ ਹੈ, ਇਹਦੇ ਉੱਤੇ ਤਹਿਕੀਕ ਹੋਣੀ ਚਾਹੀਦੀ ਹੈ। ਉਹਦੀ ਮੋਟੀਆਂ ਮੋਟੀਆਂ ਵਜੂਹਾਤ ਤੇ ਸਮਝ ਹੁੰਦੀਆਂ ਨੇ। ਦੇਰ ਨਾਲ ਸ਼ਾਦੀ ਕਿਉਂ ਹੋ ਰਹੀ ਹੈ? ਅੱਜ ਤੋਂ 50 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਦੇਰ ਨਾਲ ਸ਼ਾਦੀ ਨਹੀਂ ਸੀ ਹੁੰਦੀ। ਉਦੋਂ ਟਾਈਮ ਨਾਲ ਸ਼ਾਦੀ ਹੋ ਜਾਂਦੀ ਸੀ, ਲੋਕ ਆਪਣੇ ਪਿਓ ਦੇ ਦਾਦੇ ਦੇ ਹੁਨਰ ਇਲਮ 'ਚ ਜਾਂਦੇ ਸਨ, ਕੰਮ ਸਿੱਖ ਜਾਂਦੇ ਸਨ। ਅੱਜ ਐਜੂਕੇਸ਼ਨ ਦੇ ਵਿੱਚ 25-30 ਸਾਲ ਜ਼ਾਇਆ ਹੋ ਜਾਂਦੇ ਨੇ। ਫਿਰ ਫਹਾਸ਼ੀ ਮੀਡੀਆ ਹੀ ਬਹੁਤ ਜ਼ਿਆਦਾ ਹੈ, ਲੋਕ ਫਰਸਟ੍ਰੇਟ ਹੋ ਚੁੱਕੇ ਨੇ, ਅਤੇ ਉਹਦੀ ਵਜ੍ਹਾ ਤੋਂ ਇਹ ਕੰਮ ਲੱਗਦਾ ਵੱਧ ਰਿਹਾ। ਦੂਸਰਾ ਪਛਤੋ, ਇੱਕ ਤਾਂ ਦੇਰ ਸ਼ਾਦੀ, ਦੂਸਰਾ ਜਿਹੜਾ ਪਰਦੇ ਦਾ ਬੇਜਾ ਕਲਚਰ ਹੈ, ਯਾਨੀ ਔਰਤਾਂ ਨੂੰ ਬਿਲਕੁਲ ਹੀ ਨਿਕਲਣ ਦੀ ਆਜ਼ਾਦੀ ਨਹੀਂ ਹੈ। ਉਹਦੀ ਵਜ੍ਹਾ ਤੋਂ ਵੀ ਮਾਸ਼ਰੇ ਦੇ ਵਿੱਚ ਇੱਕ ਘੁਟਨ ਪੈਦਾ ਹੁੰਦੀ ਹੈ। ਉਹ ਕੁੜੀ ਵੀ ਇੱਕ ਘੁਟਨ ਦਾ ਸ਼ਿਕਾਰ ਬੱਚੀ ਹੈ, ਮੈਂ ਉਹਦੀ ਵਾਲ ਥੋੜ੍ਹੀ ਵੇਖੀ ਹੈ। ਹੁਣ ਜਲਦੀ ਸ਼ਾਦੀ ਕਰਨਾ, ਦੂਸਰੀ ਸ਼ਾਦੀ ਬੜਾ ਵੱਡਾ ਪਾਕਿਸਤਾਨ ਦੇ ਵਿੱਚ ਇੱਕ ਜੁਰਮ ਸਮਝਿਆ ਜਾਂਦਾ ਹੈ। ਉਹ ਵੀ ਇਹ ਭਰਾ ਨੇ ਕਿਹਾ ਸੀ ਕਿ ਜੀ ਮਸਜਿਦਾਂ ਜਿਹੜੇ ਸ਼ਾਦੀशुदा ਰੇਪ ਕਰਦੇ ਨੇ, ਉਹਨਾਂ ਦੀ ਉਹ ਜਿੰਨੇ ਬੰਦੇ ਕਰ ਰਹੇ ਨੇ ਉਹਨਾਂ ਨੂੰ ਫੜੋ, ਉਹਨਾਂ ਦੇ ਉੱਤੇ ਕੇਸ ਕਰੋ, ਉਹਨਾਂ ਦੀ ਮੈਂਟਲ ਹਾਲਤ ਸਾਰੀ ਵੇਖ ਕੇ ਅਤੇ ਫਿਰ ਹੱਲ ਜਾਈਦਾ ਨਾ। ਕਿਉਂਕਿ ਹੁਣ ਜਿਹੜੇ ਬੰਦੇ ਦੀਨ ਵਾਲੇ ਨਾ, ਮੌਲਵੀ ਨੇ, ਉਹ ਆਉਂਦੇ ਨੇ ਯੂਨੀਵਰਸਿਟੀਆਂ में भी तो ये होता है। ਇਹ ਤਾਂ ਕੋਈ ਹੱਲ ਨਹੀਂ ਹੁੰਦਾ। ਯੂਨੀਵਰਸਿਟੀ ਦੇ ਵੀ ਸਟਰਕਚਰ 'ਚ ਮਸਲਾ ਹੈ, ਕੋਈ ਐਜੂਕੇਸ਼ਨ ਹੀ ਨਹੀਂ ਦੀਨ 'ਚ ਇਜਾਜ਼ਤ ਹੈ, ਉਹਦੇ 'ਚ ਮਸਲਾ ਹੈ। ਮਦਰਸਿਆਂ ਦੇ ਸਟਰਕਚਰ 'ਚ ਕੀ ਮਸਲਾ ਹੈ? ਮਦਰਸਿਆਂ ਦੇ ਵਿੱਚ ਖੇਡ ਦੇ ਮੈਦਾਨ ਕੋਈ ਨਹੀਂ ਹੈ। ਉਹ ਬੱਚੇ ਅਤੇ ਵੱਡੇ ਮੁੰਡੇ ਇਕੱਠੇ ਹੀ ਸੌਂਦੇ ਨੇ ਇੱਕੋ ਹੀ ਸਪੇਸਿਸ ਦੇ ਵਿੱਚ। ਹਾਲਾਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੁੰਡਿਆਂ ਦੇ ਜਿਹੜੇ 10 ਸਾਲ ਦੇ ਬੱਚੇ ਹੋ ਜਾਂਦੇ ਨੇ, ਕਿੰਨੇ ਬਲੂਗਤ ਦੇ ਨੇੜੇ ਪਹੁੰਚ ਜਾਂਦੇ ਨੇ, ਉਹਨਾਂ ਦੇ ਬਿਸਤਰ ਅਲੱਗਾ ਕਰ ਦਿਓ। ਉਹ ਮੁੰਡੇ ਜਿਹੜੇ ਨੇ ਨਾ, ਉਹਨਾਂ ਕੋਲ 10, 15, 20 ਕਿਸਮ ਦੀਆਂ ਖੇਡਾਂ ਹੀ ਨਹੀਂ ਹੈ, ਨਾ ਮੈਦਾਨ ਨੇ ਮਦਰਸਿਆਂ ਦੇ ਨਾਲ। ਇੱਕੋ ਹੀ ਉਹਨਾਂ ਵਾਸਤੇ ਜਿਹੜਾ ਨਾ ਫਰਸਟ੍ਰੇਸ਼ਨ ਹੈ, ਬੁੱਢੇ ਹੋਰ ਉਤੋਂ ਗਰੀਬ ਬੱਚੇ ਨੇ। ਮਦਰਸਿਆਂ 'ਚ ਜਾ ਕੌਣ ਰਿਹਾ? ਸਭ ਤੋਂ ਥੱਲੇ ਤਬਕੇ ਵਾਲਾ। ਮੁਲਕ ਦੇ ਵਿੱਚ 2 ਨਿਜ਼ਾਮ ਨੇ, ਇੱਕ ਅਰਬੀ ਨਿਜ਼ਾਮ ਹੈ, ਇੱਕ ਇੰਗਲਿਸ਼ ਨਿਜ਼ਾਮ ਹੈ। ਇੱਕ ਤਾਂ ਨਿਜ਼ਾਮ ਹੈ ਹੀ ਨਹੀਂ, ਅਤੇ ਉਹ ਅਰਬੀ ਨਿਜ਼ਾਮ ਦੇ ਵਿੱਚ ਜਾ ਰਹੇ ਨੇ ਬਿਲਕੁਲ ਗਰੀਬ ਬੱਚੇ। ਅਤੇ ਇਹ ਇੱਕ ਬੜਾ ਲੰਮਾ ਔਰ ਕੰਪਲੈਕਸ ਟਾਪਿਕ ਹੈ, ਲੇਕਿਨ ਪੇਚੀਦਾ ਮਸਲਾ ਹੈ ਨਾ। ਲੇਕਿਨ ਕਿਉਂਕਿ ਮਾਸ਼ਰੇ ਦੇ ਵਿੱਚ 2 ਇੰਤਹਾਵਾਂ ਬਣ ਗਈਆਂ ਨੇ, ਇੱਕ ਲਿਬਰਲ ਨੇ ਔਰ ਇੱਕ ਮੌਲਵੀ ਨੇ। ਦੋਵੇਂ ਮਸਲੇ ਦੇ ਹੱਲ ਨਾਲ ਨਹੀਂ ਜਾਂਦੇ, ਸਾਰੇ ਆਪਣੀ ਆਪਣੀ ਜ਼ਿੱਦ 'ਤੇ ਕਾਇਮ ਨੇ। ਹਾਲਾਂਕਿ ਮਸਲਾ ਮੌਜੂਦ ਹੈ, ਉਹਦਾ ਹੱਲ ਵੀ ਕੱਢਿਆ ਜਾ ਸਕਦਾ, ਲੇਕਿਨ ਉਹਦੇ ਉੱਤੇ ਮਾਸ਼ਰੇ ਦੇ ਉੱਤੇ ਇੱਕ ਗੁਫ਼ਤਗੂ ਹੋਣੀ ਚਾਹੀਦੀ ਹੈ। ਉਹ ਪੂਰਾ ਜਿਹੜਾ ਤਹਿਕੀਕ ਕਰਕੇ ਇਹ ਮਸਲਾ ਵਜ੍ਹਾ ਕੀ ਹੈ, ਇਹਦਾ ਹੱਲ ਕੀ ਹੈ। ਮਦਾਰਸ ਦੇ ਲੈਵਲ 'ਤੇ ਤਾਂ ਮੈਂ ਅੱਗੇ ਵੀ ਵੀਡੀਓ ਬਣਾਏ ਨੇ, ਵੀਡੀਓ ਲੰਮੀ ਹੋ ਜਾਣੀ ਹੈ। ਫਿਰ ਜਿਹੜਾ ਮਦਰਸਾ ਹੋਣਾ ਨਾ ਤੁਹਾਡਾ, ਉਹ 10-20 ਕਿੱਲੇ ਤੋਂ ਥੱਲੇ ਨਹੀਂ ਹੋਣਾ ਚਾਹੀਦਾ। ਉਹਦੇ 'ਚ ਸਵਿਮਿੰਗ ਪੂਲ ਹੋਣਾ ਚਾਹੀਦਾ, ਉਹਦੇ 'ਚ ਫੁੱਟਬਾਲ, ਕ੍ਰਿਕਟ, ਕਬੱਡੀ, ਚਿੜੀ ਛਿੱਕਾ, ਇਹ ਸਾਰੀਆਂ ਚੀਜ਼ਾਂ ਹੋਣਗੀਆਂ ਨਾ, ਅਤੇ ਉਹ ਮੁੰਡੇ ਪੜ੍ਹਾਈ ਤੋਂ ਬਾਅਦ ਥੱਕ ਜਾਣਗੇ ਅਤੇ ਇਹ ਰੋਕਥਾਮ ਆ ਜਾਏਗੀ। ਜਿਹੜੇ ਮਦਰਸੇ ਦੇ ਮੌਲਵੀ ਨੇ, ਉਹ ਸਾਰੇ ਵਿਆਹੇ ਹੋਣੇ ਚਾਹੀਦੇ ਨੇ। ਫਿਰ ਉਹਨਾਂ ਦਾ ਜਿਹੜੇ ਉਸਤਾਦ ਨੇ, ਉਹਨਾਂ ਨੂੰ ਵੇਖਣਾ ਚਾਹੀਦਾ, ਉਹਨਾਂ ਦੀ ਜ਼ਿਹਨੀ ਲੈਵਲ, ਉਹਨਾਂ ਦੀ ਸਤ੍ਹਾ, ਨਜ਼ਰ ਦੇ ਨਾਲ ਵੀ ਤਾਂ ਬੱਚੇ ਬਚਦੇ ਨੇ। ਉਸ ਤੋਂ ਇਲਾਵਾ ਇਹ 3 ਸਤ੍ਹਾ ਦੇ ਵਿੱਚ ਮਸਲਾ ਹੈ।
ਇੱਕ ਜਿਹੜਾ ਪਸ਼ਤੂਨ ਮਾਸ਼ਰੇ ਦੇ ਵਿੱਚ ਹੈ, ਇੱਕ ਮਦਾਰਸ ਦੇ ਵਿੱਚ ਹੈ, ਯੂਨੀਵਰਸਿਟੀਆਂ 'ਚ ਵੀ ਹੈ, ਇੱਕ ਆਮ ਪਾਕਿਸਤਾਨੀ ਮਾਸ਼ਰੇ ਜਾਂ ਦੁਨੀਆ 'ਚ ਵੀ ਮਸਲਾ ਮੌਜੂਦ ਹੈ। ਅਤੇ ਉਹ ਇਹ ਤਿੰਨਾਂ ਤਰੀਕਿਆਂ ਦੇ ਨਾਲ ਇਹਨੂੰ ਹੱਲ ਕਰਨ ਦੀ ਜ਼ਰੂਰਤ ਹੈ। ਹੁਣ ਅਸੀਂ ਵੇਖਦੇ ਹਾਂ ਕਿ ਜਿਹੜੇ ਮੁੰਡੇ 14-15 ਸਾਲ ਦੇ ਹੁੰਦੇ ਨੇ ਉਹ ਵੀ 7-8 ਸਾਲ ਦੇ ਬੱਚਿਆਂ ਦੇ ਨਾਲ ਜ਼ਿਆਦਤੀ ਕਈ ਵਾਰੀ ਕਰ ਜਾਂਦੇ ਨੇ। ਉਹ ਉੱਥੇ 7-8 ਸਾਲ ਦੇ ਬੱਚਿਆਂ ਨੂੰ ਬਚਾਉਣਾ ਵੀ ਸਾਡਾ ਫਰਜ਼ ਹੈ। ਅਤੇ ਉਹ 15-16 ਸਾਲ ਦੇ ਮੁੰਡਿਆਂ ਨੂੰ ਕਿਸੇ ਬੰਨੇ ਲਾਉਣਾ, ਕਿਸੇ ਕੰਮ 'ਤੇ ਲਾਉਣਾ, ਜਾਂ ਯੂਰਪ ਸਮੇਤ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਜਿਹੜਾ ਤੁਹਾਡੀ ਜਿਹੜੇ ਲੋਕ ਸ਼ਾਦੀ ਨਹੀਂ ਵੀ ਕਰ ਰਹੇ, 14-15 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਜ਼ਰੂਰਤ ਪੂਰੀ ਕਰਨਾ ਸ਼ੁਰੂ ਕਰ ਦਿੰਦੇ ਨੇ। ਵਾਹਦ ਪਿਆਰਾ ਪਾਕਿਸਤਾਨ ਹੈ ਜਿੱਥੇ ਲੋਕਾਂ ਨੂੰ ਰੋਕ ਦਿੱਤਾ ਗਿਆ ਹੈ ਤਲੀਮ ਦੇ ਨਾਂ 'ਤੇ, ਸੈੱਟ ਹੋਣ ਦੇ ਨਾਂ 'ਤੇ। ਨਾ ਅਸੀਂ ਸੈੱਟ ਹੋਣਾ, ਨਾ ਸਾਡੇ ਮਾਸ਼ਰੇ ਨੇ ਸੈੱਟ ਹੋਣਾ। ਅਤੇ ਇਹ ਸਾਰਾ ਨਿਜ਼ਾਮ ਹੀ ਸ਼ੁਰੂ ਤੋਂ ਹੀ ਨਿਜ਼ਾਮੇ ਤਲੀਮ ਬੁਨਿਆਦ ਕਰਦਾ, ਉਹੀ ਸਾਡਾ ਗਲਤ ਹੈ। ਅਰਬੀ ਨੂੰ ਰੱਟੇ ਲਾਏ ਜਾ ਰਹੇ ਨੇ, ਇੰਗਲਿਸ਼ ਨੂੰ ਰੱਟੇ ਲਾ ਰਹੇ ਨੇ, ਲੋਕਾਂ ਦੀਆਂ ਜ਼ਿੰਦਗੀਆਂ ਜ਼ਾਇਆ ਹੋ ਰਹੀਆਂ ਨੇ, ਨਫਸੀਆਤੀ ਮਸਾਇਲ ਪੈਦਾ ਹੋ ਰਹੇ ਨੇ, ਮੀਡੀਆ ਦੇ ਜ਼ਰੀਏ ਫਾਸ਼ੀ ਫੈਲਾਈ ਜਾ ਰਹੀ ਹੈ। ਹਰ ਪਾਸੇ ਮੋਹਰੇ ਨੇ, ਉਹ ਮੋਹਰੇ ਜਿੰਨੀ ਦੇਰ ਨਹੀਂ ਬੰਦ ਕਰਨੇ ਤਾਂ ਮਾਸ਼ਰੇ ਦੇ ਵਿੱਚ ਮਸਾਇਲ ਪੈਦਾ ਹੋਣੇ ਰਹਿਣੇ ਨੇ। ਔਰ ਉਹ ਮੋਹਰੇ ਬੰਦ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਇਹ ਵੇ, ਇੱਕ ਨਿਜ਼ਾਮੇ ਤਲੀਮ ਆਪਣੀ ਜ਼ੁਬਾਨ 'ਚ ਅਮੀਰ ਗਰੀਬ ਵਾਸਤੇ।